अस्सलाम वालेकुम जी। की हाल चाल ने सारे सज्जना मित्रों के भरावां दे। एक बारी दी गल है कि एक चिड़ी ने आलना बना लिया कणक दे विच। जदों कणक दे विच आलना बना लिया, आंडे दिते, बच्चे निकल आए, कणक भी पक के तैयार हो गई। ते ओह ना उह जिमीदार ने अपने पुत्तरां नूं सद्दिया ते सलाह कीती भी आपां इहनूं वढ लईए। उन्हां आख्या भी अब्बा ठीक है, वढ लैने सवेरे ही। ਅਸੀਂ ਆਪਦੇ ਬੇਲੀਆਂ ਸੱਜਣਾ ਨੂੰ ਯਾਰਾਂ ਭਰਾਵਾਂ ਨੂੰ ਆਨੇ ਆ ਤੇ ਵੱਢੀ ਜਾਂਦੀ ਸਵੇਰੇ, ਕਿਹੜਾ ਕੰਮ ਹੈ ਅੱਬਾ ਐਡਾ। ਜਦੋਂ ਚਿੜੀ ਦੇ ਬੱਚਿਆਂ ਨੇ ਇਹ ਗੱਲ ਸੁਣੀ ਤੇ ਉਹ ਜਾ ਕੇ ਤੇ ਆਪਦੀ ਮਾਂ ਨੂੰ ਆਖਣ ਲੱਗੇ ਵੀ ਅੰਮੀ ਬੇਬੇ ਆਪਾਂ ਹੁਣ ਕੋਈ ਨਵਾਂ ਘਰ ਲੱਭੀਏ, ਇਹ ਕਣਕ ਸਵੇਰੇ ਵੱਢੀ ਜਾਣੀ ਹੈ। ਉਹਨੇ ਕਿਹਾ ਕਿੰਨੇ ਵੱਢਣੀ ਹੈ? ਉਹਨਾਂ ਆਖਿਆ ਬੇਬੇ ਚੌਰੀ ਨੇ ਆਪਦੇ ਪੁੱਤਰਾਂ ਨੂੰ ਆਖਿਆ ਤੂੰ ਸਵੇਰੇ ਉਹਨਾਂ ਦੇ ਕੋਈ ਬੇਲੀ ਬੋਲੀ ਆਉਂਦੇ ਪੈਣੇ ਤੇ ਕਣਕ ਵੱਢੀ ਜਾਣੀ। ਉਹਨਾਂ ਕਿਹਾ ਸਬਰ ਕਰੋ, ਨਹੀਂ ਵਢੀਂਦੀ। ਜਦੋਂ ਉਹਨੇ ਆਖਿਆ ਨਾ ਸਬਰ ਕਰੋ ਨਹੀਂ ਵਢੀਂਦੀ, ਪਰੇਸ਼ਾਨ ਨਾ ਹੋਵੋ, ਇਹ ਕਿਤੇ ਨਹੀਂ ਜਾਣਾ। ਉਹੀ ਗੱਲ ਹੋਈ, ਸਵੇਰ ਹੋਈ, ਉਹਨਾਂ ਦੇ ਯਾਰ ਦੋਸਤ ਵੰਗਾਰੇ ਕੋਈ ਨਾ ਆਏ। ਫਿਰ ਚੌਰੀ ਨੇ ਸੱਦ ਲਿਆ ਪੁੱਤਰਾਂ ਨੂੰ ਸ਼ਾਮੀ ਵੀ ਯਾਰ ਤੁਹਾਡੇ ਬੇਲੀ ਸੱਜਣ ਤੇ ਆਏ ਕੋਈ ਨਹੀਂ ਤੇ ਹੁਣ ਕੀ ਕਰੀਏ। ਉਹਨਾਂ ਆਖਿਆ ਵੀ ਅੱਬਾ ਹੁਣ ਐਵੇਂ ਕਰੀਏ ਵੀ ਸੱਕੇ ਰਿਸ਼ਤੇਦਾਰ ਨਾ ਸੱਦ ਲਈਏ। ਮੈਂ ਕਿਹਾ ਚਲੋ ਵੇਖ ਲਓ ਵੀ ਸੱਕੇ ਰਿਸ਼ਤੇਦਾਰ ਸੱਦ ਲਓ। ਫਿਰ ਚਿੜੀ ਦੇ ਬੱਚਿਆਂ ਨੂੰ ਫਿਕਰ ਪੈ ਗਈ। ਉਹਨਾਂ ਕਿਹਾ ਬੇਬੇ ਹੁਣੇ ਸਵੇਰੇ ਤੇ ਵੱਢੀ ਜਾਣੀ, ਉਹਨਾਂ ਦੇ ਸੱਕੇ ਰਿਸ਼ਤੇਦਾਰ ਆਉਂਦੇ ਪੈਣੇ, ਚਾਚੇ ਮਾਮੇ ਫੁੱਫੀ ਦੇ ਪੁੱਤਰ ਆਉਂਦੇ ਪੈਣੇ। ਚਿੜੀ ਨੇ ਆਖਿਆ ਨਾ ਮੇਰਾ ਪੁੱਤਰ ਪਰੇਸ਼ਾਨ ਨਾ ਹੋ, ਹਲੇ ਆਪਣਾ ਲੰਗਰ ਪਾਣੀ ਇੱਥੇ ਹੈਗਾ। ਸਵੇਰ ਹੋਈ, ਉਹਨਾਂ ਚੋਂ ਵੀ ਕੋਈ ਨਾ ਆਇਆ, ਕਣਕ ਫਿਰ ਕੋਈ ਨਾ ਵਢੀਚੀ। ਫਿਰ ਸ਼ਾਮ ਪੈ ਗਈ। ਫਿਰ ਚੌਰੀ ਬੜਾ ਪਰੇਸ਼ਾਨ ਹੋਇਆ, ਸਲਾਹ ਕੀਤੀ ਵੀ ਹੁਣ ਐਵੇਂ ਕਰੀਏ ਪੁੱਤਰੋ ਸਾਰਾ ਆਪਾਂ ਵੇਖ ਲਿਆ ਤੇ ਸਵੇਰੇ ਆਪਾਂ ਇਹ ਆਪ ਹੀ ਵੱਢ ਲਈਏ। ਚਿੜੀ ਦੇ ਬੱਚਿਆਂ ਨੇ ਆ ਕੇ ਜਦੋਂ ਮਾਂ ਨੂੰ ਫਿਰ ਸਾਰਾ ਮਾਜਰਾ ਸਾਰਾ ਗੱਲਬਾਤ ਦੱਸੀ ਵੀ ਬੇਬੇ ਹੁਣੇ ਸਵੇਰੇ ਆਪ ਵੱਢਣ ਲੱਗੇ ਨੇ, ਹੁਣ ਆਪਾਂ ਕਰਨਾ। ਉਹਨੇ ਕਿਹਾ ਪੁੱਤਰ ਹੁਣ ਆਪਣਾ ਕੋ ਬਿਲਾ ਕਰੀਏ, ਇਹ ਸਵੇਰੇ ਆਪ ਵੱਢੀ ਜਾਣੀ। ਗੱਲ ਕਰਨ ਦਾ ਮਕਸਦ ਇਹ ਆ ਵੀ ਹੁਣ ਉਹਨਾਂ ਨੇ ਆਪ ਸਲਾਹ ਕਰ ਲਈ ਸੀ ਤੇ ਉਹ ਵੱਢੀ ਜਾਣੀ ਸੀ। ਯਾਨੀ ਕਿ ਆਪਣਾ ਕੰਮ ਕਦੇ ਵੀ ਕਿਸੇ ਤੇ ਨਾ ਛੱਡੋ। ਆਪਣਾ ਕੰਮ ਜਿਹੜਾ ਉਹ ਜਦੋਂ ਤੁਸੀਂ ਆਪ ਸੋਚ ਲੈਣਾ ਮੈਂ ਕਰਨਾ ਉਦੋਂ ਹੋ ਜਾਣਾ। ਆਪਣਾ ਕੰਮ ਕਦੇ ਕਿਸੇ ਤੇ ਨਹੀਂ ਛੱਡਣਾ ਚਾਹੀਦਾ। ਓਕੇ ਜੀ, ਰੱਬ ਵਾਲਾ।